ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਗੱਲ ਕਰੀਏ, FTX ਦਾ ਜਿਹੜਾ ਸਾਬਕਾ CEO ਬਹਾਮਾਸ ਦੇ ਵਿੱਚ ਇਸ ਟਾਈਮ ਜਿਸ ਨੂੰ ਗ੍ਰਿਫਤਾਰ ਕੀਤਾ ਹੋਇਆ ਆ, ਉੱਥੇ ਦੇ ਫੈਡਰਲ ਫਰਾਡ ਚਾਰजेस ਵੀ ਜਿਹੜੇ ਆ ਉਸ ਦੇ ਉੱਤੇ ਲਗਾਏ ਗਏ ਆ। ਸੋ ਗ੍ਰੈਂਡ ਜਿਊਰੀ ਜਿਹੜੀ ਫੈਡਰਲ ਆ ਉਸਨੇ ਇੰਡਾਈਟ ਕੀਤਾ ਆ ਬੈਂਕਮੈਨ ਫਰਾਈਡ ਨੂੰ 8 ਜਿਹੜੇ ਕ੍ਰਿਮੀਨਲ ਕਾਊਂਟਸ ਆ ਉਸ ਦੇ ਉੱਤੇ ਵੀ। ਸੋ ਇਸ ਦੀ ਹਵਾਲਗਰੀ ਲੈਣ ਦੇ ਲਈ ਆਲਰੇਡੀ ਜਿਹੜੀ ਕੋਸ਼ਿਸ਼ਾਂ ਆ ਉਹ ਸ਼ੁਰੂ ਹੋ ਚੁੱਕੀਆਂ ਆ। ਇਸ ਨੂੰ SBF ਕਰਕੇ ਹੁਣ ਸ਼ਾਰਟ ਫਾਰਮ ਦੇ ਵਿੱਚ ਜਾਣਿਆ ਜਾਂਦਾ ਆ। ਸੈਂਡਮੈਨ ਬੈਂਕਮੈਨ ਫਰਾਈਡ ਜਿਹੜਾ ਸੈਮ ਬੈਂਕਮੈਨ ਫਰਾਈਡ ਆ ਉਹ ਛੋਟਾ ਨਾਂ ਕਰਕੇ ਜਿਹੜਾ ਦੱਸਿਆ ਜਾ ਰਿਹਾ। ਸੋ ਨਿਊਯਾਰਕ ਦੇ ਵਿੱਚ US ਅਟਰਨੀ ਆਫਿਸ ਦੇ ਦੁਆਰਾ ਇਹ ਜਿਹੜੇ ਫੈਡਰਲ ਚਾਰजेस ਆ ਉਹ ਲਗਾ ਦਿੱਤੇ ਗਏ ਹੈਗੇ ਆ। ਸੋ ਮਾਰਕ ਕੋਹਨ ਜਿਹੜੇ SBF ਦੇ ਅਟਰਨੀ ਆ ਉਹਨਾਂ ਨੇ ਕਿਹਾ ਆ ਵੀ ਉਹਨਾਂ ਦੀ ਟੀਮ ਇਸ ਟਾਈਮ ਇਹਨਾਂ ਚਾਰजेस ਨੂੰ ਜਿਹੜਾ ਰਿਵਿਊ ਕਰ ਰਹੀ ਆ ਤੇ ਆਪਣੇ ਸਾਰੀਆਂ ਲੀਗਲ ਆਪਸ਼ਨਸ ਆ ਉਸ ਦੇ ਵਿੱਚ ਦੇਖੇਗੀ। FTX ਦੀ ਵੈਲਿਊ ਜਦੋਂ ਤੋਂ ਉਹ ਸਟਾਰਟ ਹੋਈ ਸੀ ਉਹ ਵੱਧ ਕੇ ਇੱਕ ਟਾਈਮ ਦੇ ਉੱਤੇ $32 ਬਿਲੀਅਨ ਦੀ ਜਿਹੜੀ ਉਹ ਬਣ ਗਈ ਸੀ। ਮਈ 2019 ਦੇ ਵਿੱਚ ਇਸਨੇ ਕੰਪਨੀ ਜਿਹੜੀ ਉਹ ਚਾਲੂ ਕੀਤੀ ਸੀ। ਹੁਣ ਗੱਲਾਂ ਤਾਂ ਇਹ ਵੀ ਚੱਲ ਰਹੀਆਂ, ਕਹਿੰਦੇ ਵੀ ਇਸ ਨੂੰ ਪਤਾ ਹੀ ਕੁਛ ਨਹੀਂ ਸੀਗਾ ਚਲਾਉਣਾ ਕਿੱਦਾਂ ਆ, ਕਿਵੇਂ ਕਰਨਾ ਆ, ਤੇ ਇਹ ਇੱਕ ਵੱਡਾ ਜਿਹੜਾ ਇਸ ਦੇ ਵਿੱਚ ਕਾਰਨ ਰਿਹਾ ਹੈਗਾ ਆ SBF ਦੇ ਜਿਹੜੇ FTX ਦੇ ਜਿਹੜੇ ਆ ਉਹ ਫੇਲੀਅਰ ਦੇ ਵਿੱਚ। FTX ਦੇ CEO ਕਹਿੰਦਾ ਆ, ਇਹ ਆਪਣੇ ਵੱਲੋਂ ਇਹ ਕਹਿੰਦਾ ਵੀ ਮੈਂ ਗ੍ਰੋਸਲੀ ਇਨਐਕਸਪੀਰੀਅੰਸ ਸੀ, ਮੈਨੂੰ ਪਤਾ ਹੀ ਨਹੀਂ ਸੀਗਾ, ਤੇ ਇਹਦੇ ਕਰਕੇ ਜਿਹੜਾ ਇਹ ਕੋਲੈਪਸ ਹੋਇਆ ਆ। ਪਰ ਲੋਕਾਂ ਦੇ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਹਰਜੋਤ ਸਿੰਘ ਜੀ ਖਰਾਬ ਹੋ ਗਏ ਆ। ਉਹ ਜ਼ੀਰੋ ਜਿਹੜੇ ਉਹ ਹੋ ਗਏ ਆ। ਤੇ ਜਿਸ ਹਿਸਾਬ ਦੇ ਨਾਲ ਇਹ ਆਪਣੀ ਕੰਪਨੀ ਰਨ ਕਰ ਰਹੇ ਸੀਗੇ, ਆਪਣੀ ਸਹੇਲੀ ਨੂੰ ਹੀ ਨਾਲ ਰੱਖਿਆ ਸੀ, ਉਹਨੂੰ ਘਰ ਲੈ ਤਾ, ਉਹਦੇ ਘਰਦਿਆਂ ਨੇ ਅੱਗੇ ਗਾਂ ਘਰ ਲੈ ਲਏ। ਬਹਾਮਾਸ ਦੇ ਵਿੱਚ ਇਹ ਕੁਛ ਜਿਹੜਾ ਉਹ ਬਣਾਈ ਗਏ ਤੇ ਕਿਸੇ ਦਾ ਕੋਈ ਚੈੱਕ ਨਹੀਂ, ਕੋਈ ਬੈਲੈਂਸ ਨਹੀਂ, ਕੋਈ ਟਰਾਂਸਪੇਰੈਂਸੀ ਨਹੀਂ, ਤੇ ਇਵੈਂਚੁਅਲੀ ਕੰਪਨੀ ਦਾ ਭੱਠਾ ਜਿਹੜਾ ਆ ਉਹ ਬਹਿ ਗਿਆ। ਸੋ ਹੁਣ ਉਸ ਨੂੰ ਗ੍ਰਿਫਤਾਰ ਕੀਤਾ ਹੋਇਆ ਆ। ਚਾਰजेस ਜਿਹੜੇ ਆ US ਦੇ ਵਿੱਚ ਵੀ ਫੈਡਰਲ ਚਾਰजेस ਇਸ ਉੱਤੇ ਲਗਾ ਦਿੱਤੇ ਗਏ ਆ। ਤੇ ਜੇ ਜਿੱਦਾਂ ਹੀ ਜੇ ਇਸ ਦੀ ਹਵਾਲਗਰੀ ਹੁੰਦੀ ਆ ਤਾਂ ਫਿਰ ਓਬਵੀਅਸਲੀ ਹਰਜੋਤ ਸਿੰਘ ਜੀ ਇਹ ਜਿਹੜਾ ਟਰਾਇਲ ਦੇ ਵਿੱਚ ਲੱਗਦਾ ਹੈ ਵੀ ਜਲਦੀ ਕੇਸ ਜਾ ਸਕਦਾ ਹੈ। CFTC ਨੇ ਵੀ ਲਾਸੂਟ ਫਾਈਲ ਕੀਤਾ ਹੈਗਾ ਸੈਮ ਬੈਂਕਮੈਨ ਫਰਾਈਡ FTX ਤੇ ਅਲਾਮੀਡਾ ਦੇ ਅਗੇਂਸਟ ਫਰਾਡ ਚਾਰजेस ਦੇ ਵਿੱਚ। ਫੈਡਰਲ ਰੈਗੂਲੇਟਰਸ ਇਹ ਕਹਿ ਰਹੇ ਆ ਵੀ ਉਹਨਾਂ ਨੇ ਜੋ FTX ਦੇ ਕਸਟਮਰ ਸੀਗੇ ਉਹਨਾਂ ਦਾ ਜੋ ਮਨੀ ਆ ਉਹ ਆਪਣੇ ਪਰਸਨਲ ਐਕਸਪੈਂਡੀਚਰ ਲਈ ਵਰਤਿਆ, ਜਿਹਦੇ ਵਿੱਚ ਰੀਅਲ ਸਟੇਟ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਪ੍ਰਾਈਵੇਟ ਜੈਟ ਵਗੈਰਾ ਉਹ ਖਰੀਦਦੇ ਰਹੇ। ਯੂਨਾਈਟਿਡ ਸਟੇਟ ਕਮੋਡਿਟੀ ਫਿਊਚਰ ਟ੍ਰੇਡਿੰਗ ਕਮਿਸ਼ਨ, ਜਿਹਨੂੰ CFTC ਕਰਕੇ ਜਾਣਿਆ ਜਾਂਦਾ, ਇਹਨਾਂ ਨੇ ਲਾਸੂਟ ਫਾਈਲ ਕੀਤਾ ਆ ਸੈਮ ਬੈਂਕਮੈਨ ਫਰਾਈਡ FTX ਤੇ ਅਲਾਮੀਡਾ ਰਿਸਰਚ ਦੇ ਅਗੇਂਸਟ। ਦਸੰਬਰ 13 ਨੂੰ ਜੋ ਕੋਰਟ ਦੇ ਰੈਕਰਡਸ ਆਏ ਆ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ, ਉਹਨਾਂ ਨੇ ਇਹ ਕੰਪਲੇਨ ਫਾਈਲ ਕੀਤੀ ਹੈਗੀ ਆ ਸਿਵਲ ਮੋਨੀਟਰੀ ਪੈਨਲਟੀਜ਼ ਦੇ ਲਈ ਅਗੇਂਸਟ ਜਿਹੜਾ BFT ਹੈਗਾ ਜੋ, ਤੇ ਅਲਾਮੀਡਾ ਰਿਸਰਚ ਦੇ। ਸੋ ਦੇਖੋ ਵੀ ਇਸੇ ਕਰਕੇ ਇੱਕ ਦੂਜੇ ਵੱਲ ਦੇਖ ਕੇ ਸਾਰੇ ਲਿਖ ਜਾਂਦੇ ਸੀ ਵੀ ਜੀ ਆਪਾਂ ਬਹੁਤ ਛੇਤੀ ਅਮੀਰ ਬਣ ਜਾਣਾ, ਤੇ ਇਹ ਸਾਰਾ ਕੁਝ ਜਿਹੜਾ ਫਰਾਡ ਚ ਨਿਕਲ ਗਿਆ ਤੇ ਲੋਕ ਇਹ ਬਸ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੇ ਆ ਅਮੀਰ ਤੋਂ ਗਰੀਬ ਹੋ ਗਿਆ। ਕਈਆਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ, ਬਿਲੀਅਨਸ ਆਫ ਡਾਲਰ ਲੋਕਾਂ ਨੇ ਕ੍ਰਿਪਟੋ ਕਰੰਸੀ ਦੇ ਵਿੱਚ ਲੂਜ਼ ਕੀਤਾ। ਚਲੋ ਦੇਖੋ, ਹੋਪਫੁਲੀ ਭਾਈ ਲੋਕਾਂ ਦੇ ਜਿਹੜੇ ਉਹ ਬਚੇ ਰਹਿਣ, ਪਰ ਬਣਨਾ ਪਤਾ ਨਹੀਂ ਅੱਗੇ ਕੀ ਆ। ਇਹ ਬਹੁਤ ਰਿਸਕੀ ਜਿਹੜਾ ਹਰਜੋਤ ਸਿੰਘ ਜੀ, ਜਿੱਦਾਂ ਸਟਾਕ ਦਾ ਕੰਮ ਰਿਸਕੀ ਆ, ਸੇਮ ਥਿੰਗ ਕ੍ਰਿਪਟੋ ਦਾ ਕੰਮ ਵੀ ਜਿਹੜਾ ਉਹ ਰਿਸਕੀ ਆ। ਆਲਦੋ ਇਸ ਨੂੰ ਫਿਊਚਰ ਦੁਨੀਆ ਦੀ ਕਰੰਸੀ ਦੇ ਵਜੋਂ ਜਿਹੜਾ ਉਹ ਦਿਖਾਇਆ ਜਾਂਦਾ, ਪੇਸ਼ ਕੀਤਾ ਜਾਂਦਾ ਆ, ਉਹ ਹੈ ਜਾਂ ਕਿ ਨਹੀਂ ਹੈ, ਉਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ।